ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬਹਾਦਰ ਸਿੰਘ ਗਿੱਲ, ਫੌਲਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦਾਵਰ ਸਿੰਘ, ਮਨਜੀਤ ਕੌਰ, ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮਾਉਂਟ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਦੇਖਦੇ ਹਾਂ ਕਿਹਦਾ ਗੁਣਾ ਪੈਂਦਾ ਹੈ ਪੰਜਾਬ ਦੇ DGP ਲਈ, ਅਤੇ ਦਿਨਕਰ ਗੁਪਤਾ ਹੋ ਸਕਦੇ ਨੇ ਜੀ ਨਵੇਂ DGP। ਬਿਲਕੁਲ ਜੀ, ਐਕਚੁਅਲੀ ਅਜੇ ਬੇਸ਼ੱਕ ਸਰਕਾਰ ਦੇ ਵੱਲੋਂ ਤਾਂ ਕੁਛ ਜਿਹੜਾ ਦੀ ਆਫੀਸ਼ੀਅਲੀ ਤੌਰ ਦੇ ਨਹੀਂ ਦੱਸਿਆ ਗਿਆ, ਪਰ ਅੰਦਰ ਖਾਤੇ ਕਾਫੀ ਜਿਹੜੀ ਜੀ ਉਹ ਹਿਲ ਜੁਲ ਹੋ ਰਹੀ ਹੈ। ਪਹਿਲਾਂ ਬੇਸ਼ੱਕ ਜਿਹੜਾ ਦੀ ਸਰਕਾਰ ਦੇ ਵੱਲੋਂ ਹੀ ਇਹ ਜਿਹੜਾ ਸੀਗਾ ਉਡਾਈ ਗਈ ਸੀ ਗੱਲ ਕਿ ਮੁਹੰਮਦ ਮੁਸਤਫਾ ਉਹ DG ਅਗਲੇ ਜਿਹੜੇ ਆ ਜੀ ਉਹ ਹੋ ਸਕਦੇ ਆ। ਪਰ ਹੁਣ ਇਹ ਪਤਾ ਲੱਗ ਰਿਹਾ ਕਿ ਜਿਹੜੀ UPSC ਸੂਚੀ ਆ ਉਹਦੇ ਵਿੱਚ ਮੁਹੰਮਦ ਮੁਸਤਫਾ ਹੋਰਾਂ ਦਾ ਨਾਮ ਨਹੀਂ ਹੈਗਾ। ਇਹਦੇ ਵਿੱਚ ਜਿਹੜੇ ਨਾਮ ਸ਼ਾਮਲ ਨੇ ਉਹ ਮੁਹੰਮਦ ਮੁਸਤਫਾ ਤੋਂ ਬਿਨਾਂ ਨੇ। 1987 ਬੈਚ ਦੇ ਦਿਨਕਰ ਗੁਪਤਾ, MK ਤਿਵਾੜੀ ਤੇ VK ਭਾਵਰਾ, ਇਹਨਾਂ ਦਾ ਪੈਨਲ ਜਿਹੜਾ ਜੀ ਇੱਕਦਮ ਮੂਹਰੇ ਜਿਹੜਾ ਜੀ ਉਹ ਆ ਗਿਆ। ਔਰ ਇਹਦੇ ਵਿੱਚ ਦਿਨਕਰ ਗੁਪਤਾ ਜਿਹੜੇ ਨੇ ਉਹਨਾਂ ਦਾ ਨਾਮ ਮੂਹਰਲੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਹੈਗਾ। ਪਹਿਲਾਂ ਮੁਹੰਮਦ ਮੁਸਤਫਾ ਹੋਰਾਂ ਦਾ ਨਾਮ ਵੀ ਇਹਦੇ ਵਿੱਚ ਜਿਹੜਾ ਜੀ ਉਹ ਸੀਗਾ, ਪਰ ਤੀਜੇ ਨੰਬਰ ਦੇ ਉੱਤੇ ਇੰਟੈਲੀਜੈਂਸ ਚੀਫ ਦਿਨਕਰ ਗੁਪਤਾ ਹੋਰਾਂ ਦਾ ਨਾਮ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਹੁਣ ਉਹਨਾਂ ਦਾ ਨਾਮ ਜਿਹੜਾ ਪਹਿਲੀ ਕਤਾਰ ਦੇ ਵਿੱਚ ਬੋਲ ਰਿਹਾ। ਇਹਦੇ ਕਈ ਕਾਰਨ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਆ। ਇੱਕ ਤਾਂ ਜਿਹੜੇ ਮੁਹੰਮਦ ਮੁਸਤਫਾ ਹੋਰਾਂ ਨੂੰ ਜਿਹੜਾ ਜੀ ਤਰੀਕੇ ਦੇ ਨਾਲ ਸੂਚੀ ਚੋਂ ਬਾਹਰ ਜਿਹੜਾ ਜੀ ਉਹ ਪੰਜਾਬ ਸਰਕਾਰ ਨੇ ਹੀ ਕਰਵਾਇਆ, ਕਿਉਂਕਿ ਉਹਨਾਂ ਦੀ ਪਤਨੀ ਜਿਹੜੀ ਆ ਜੀ ਉਹ ਇੱਥੇ ਕੈਬਨਿਟ ਮਿਨਿਸਟਰ ਹੈ ਪੰਜਾਬ ਦੇ ਵਿੱਚ। ਤੋਂ ਇਹ ਜਿਹੜਾ ਜੀ ਹੋ ਸਕਦਾ ਸੀਗਾ ਸਵਾਲ। ਪਰ ਇਸ ਤੋਂ ਇਲਾਵਾ ਜਿਹੜਾ ਵੱਡਾ ਕਾਰਨ ਹੈ ਉਹ ਇਹ ਆ ਕਿ ਜਿਹੜੇ ਦਿਨਕਰ ਗੁਪਤਾ ਨੇ ਉਹ ਜਿਹੜੇ ਅਹੁਦਾ ਛੱਡ ਰਹੇ ਆ ਸੁਰੇਸ਼ ਅਰੋੜਾ, ਉਹਨਾਂ ਦੇ ਨਜ਼ਦੀਕੀਆਂ ਦੇ ਵਿੱਚੋਂ ਇੱਕ ਨੇ। ਤੇ ਦੂਸਰਾ ਇਹ ਕਿਹਾ ਜਾ ਰਿਹਾ ਕਿ ਜਿਹੜੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ, ਸੁਰੇਸ਼ ਅਰੋੜਾ ਹੋਰੀ ਉਹਨਾਂ ਦੇ ਨੇੜੇ ਨੇ, ਔਰ ਦਿਨਕਰ ਗੁਪਤਾ ਹੋਰੀ ਵੀ ਉਹਨਾਂ ਦੇ ਜਿਹੜੇ ਜੀ ਉਹ ਨੇੜੇ ਦੱਸੇ ਜਾ ਰਹੇ ਆ। ਜੇ 1987 ਬੈਚ ਦੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ ਨੂੰ DGP ਜਿਹੜਾ ਜੀ ਨਿਯੁਕਤ ਕਰਤਾ ਜਾਂਦਾ ਤੇ ਕਈ ਸੀਨੀਅਰ ਅਧਿਕਾਰੀਆਂ ਦੀਆਂ ਨਵੀਆਂ ਜਿਹੜੀਆਂ ਜੀ ਉਹ ਤਾਇਨਾਤੀਆਂ ਕਰਨੀਆਂ ਪੈਣਗੀਆਂ। ਮੁਹੰਮਦ ਮੁਸਤਫਾ, ਹਰਦੀਪ ਸਿੰਘ ਢਿੱਲੋਂ, ਜਸਵਿੰਦਰ ਸਿੰਘ ਤੇ ਸਿਧਾਰਥ ਚਟੋਪਾਧਿਆਏ ਜਿਹੜੇ ਨੇ ਉਹ ਦਿਨਕਰ ਗੁਪਤਾ ਹੋਰਾਂ ਤੋਂ ਸੀਨੀਅਰ ਨੇ, ਜਦੋਂ ਕਿ ਤਕਨੀਕੀ ਤੌਰ ਦੇ ਉੱਤੇ ਗੁਪਤਾ ਦੇ DGP ਬਣਨ ਦੀ ਦੇ ਵਿੱਚ ਜਿਹੜਾ ਜੀ ਜਿਹੜੇ ਬਾਕੀ ਉਹਨਾਂ ਦੇ ਹੇਠ ਕੰਮ ਜਿਹੜੇ ਜੀ ਇਹ ਅਧਿਕਾਰੀ ਨਹੀਂ ਕਰ ਸਕਦੇ, ਜਿਹੜੇ 4 ਅਫਸਰਾਂ ਨੇ ਮੈਂ ਦੱਸਿਆ ਜੀ। ਔਰ 1987 ਬੈਚ ਦੇ ਅਧਿਕਾਰੀ ਵਰੇਸ਼ ਕੁਮਾਰ ਭਾਵੜਾ ਵੀ ਜਿਹੜੇ ਜੀ ਦਿਨਕਰ ਗੁਪਤਾ ਦੇ ਅਧੀਨ ਕੰਮ ਕਰਨਾ ਉਹਨਾਂ ਲਈ ਮੁਸ਼ਕਲ ਜਿਹੜਾ ਜੀ ਹੋਊਗਾ। ਇਹਦੇ ਨਾਲ ਪੰਜਾਬ ਪੁਲਿਸ ਦੇ ਵਿੱਚ DGP, ADGP, IG, DIG, ਪੁਲਿਸ ਕਮਿਸ਼ਨਰ ਤੇ SSP ਪੱਧਰ ਦੇ ਅਧਿਕਾਰੀਆਂ ਦੀ ਵੱਡੇ ਪੱਧਰ ਦੇ ਉੱਤੇ ਤਬਾਦਲੇ ਜਿਹੜੇ ਜੀ ਉਹ ਹੋਣਗੇ। ਜਿਹੜੀਆਂ ਅੰਦਰੂਨੀ ਕੁਛ ਰਿਪੋਰਟਾਂ ਨੇ ਉਹ ਇਹ ਵੀ ਦੱਸਦੀਆਂ ਨੇ ਕਿ ਜਿਹੜੀ ਕਾਂਗਰਸ, ਪੰਜਾਬ ਕਾਂਗਰਸ ਦੇ ਅੰਦਰ ਔਰ ਕਾਂਗਰਸ ਹਾਈ ਕਮਾਂਡ ਦੇ ਅੰਦਰ ਜਿਹੜੇ ਦਿਨਕਰ ਗੁਪਤਾ ਨੇ ਉਹਨਾਂ ਦੀ ਸੰਭਾਵੀ ਨਿਯੁਕਤੀ ਨੂੰ ਜਿਹੜਾ ਜੀ ਉਹ ਲੈ ਕੇ ਸ਼ਸ਼ੋਪੰਜ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ। ਉਹਦਾ ਕਾਰਨ ਜਿਹੜਾ ਜੀ ਇਹ ਹੈ ਕਿ ਉਹ ਕੇਂਦਰ ਦੇ ਵਿੱਚ ਤਾਇਨਾਤ ਜਿਹੜੇ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ ਹੋਰਾਂ ਦੇ ਨੇੜਲੇ ਵਿਅਕਤੀ ਨੇ। ਸੋ ਕਹਾਣੀ ਫਿਰ ਉਹੋ ਜਿਹੀ ਜਿਹੜੀ ਜੀ ਉਹ ਨਾ ਰਹਿ ਜੇ, ਇਸ ਕਰਕੇ ਇਹ ਗੱਲਾਂ ਜਿਹੜੀਆਂ ਜੀ ਉਹ ਅੰਦਰ ਚੱਲੀ ਜਾ ਰਹੀਆਂ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਬ੍ਰਹਮਪੁਰਾ ਹੋਰਾਂ ਦੀ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨੇ ਲਾਏ। ਬੇਸ਼ੱਕ ਜੀ ਜਿਹੜੇ ਟਕਸਾਲੀ ਅਕਾਲੀ ਨੇ ਜੀ ਉਹ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਰੂਰ ਜਿਹੜਾ ਜੀ ਉਹ ਘੇਰਦੇ ਰਹੇ ਆ ਹਰ ਗੱਲ ਦੇ ਉੱਤੇ, ਪਰ ਇਹ ਪਹਿਲੀ ਵਾਰੀ ਆ ਕਿ ਖੁੱਲ ਕੇ ਜਿਹੜੇ ਜੀ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੀ ਜਿਹੜਾ ਜੀ ਉਹ ਖਿਲਾਫ ਬੋਲੇ ਆ। 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਲਾਉਂਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਇਹ ਕਿਹਾ
ਕਿ ਪਾਰਟੀ ਦੀ ਪੰਥਕ ਪਛਾਣ ਨੂੰ ਢਾਹ ਲਾਉਣ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਬਰਾਬਰ ਦੇ ਦੋਸ਼ੀ ਆ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਇਹ ਕਿਹਾ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਆਈ ਆ, ਉਦੋਂ ਤੋਂ ਪਾਰਟੀ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਕਿਹਾ ਕਿ ਉਹ ਪਾਰਟੀ ਦੇ ਅੰਦਰ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ, ਪਰ ਪੁੱਤ ਦੇ ਮੋਹ ਦੇ ਵਿੱਚ ਫਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਦੀ ਇੱਕ ਵੀ ਜਿਹੜੀ ਹੈ ਜੀ ਉਹ ਨਹੀਂ ਸੁਣੀ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਨਿਸ਼ਾਨਾ ਜਿਹੜਾ ਜੀ ਉਹ ਲਾਇਆ ਔਰ ਇਹ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਵਿੱਚ ਜਥੇਦਾਰਾਂ ਨੂੰ ਬੁਲਾ ਕੇ ਡੇਰੇ ਦੇ ਮੁਖੀ ਨੂੰ ਮੁਆਫੀ ਦੇਣਾ ਸਭ ਤੋਂ ਵੱਡਾ ਗੁਨਾਹ ਜਿਹੜਾ ਜੀ ਉਹ ਸੀਗਾ। ਉਹਨਾਂ ਨੇ ਕਿਹਾ ਕਿ ਜਦੋਂ 17 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਹੋਈ ਆ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆ ਉਹਦੇ 'ਚ ਇੱਕੋ ਏਜੰਡਾ ਹੋਣਾ ਚਾਹੀਦਾ ਕਿ ਹਾਰ ਲਈ ਕੌਣ ਜਿਹੜਾ ਜੀ ਉਹ ਜ਼ਿੰਮੇਵਾਰ ਹੈ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਪਹਿਲੀ ਵਾਰੀ ਇਹ ਵੀ ਮੰਨਿਆ ਜੀ ਕਿ ਉਹਨਾਂ ਕੋਲੋਂ ਇਹ ਵੱਡੀ ਗਲਤੀ ਹੋਈ ਹੈ ਕਿ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਖਡੂਰ ਸਾਹਿਬ ਦੀ ਉਪ ਚੋਣ ਲੜੀ ਤੇ ਆਪਣੇ ਮੁੰਡੇ ਨੂੰ ਇਹਦੇ ਵਿੱਚ ਜਿਹੜਾ ਸੀਗਾ ਜੀ ਇੱਥੋਂ ਉਮੀਦਵਾਰ ਬਣਾਇਆ। ਉਧਰ ਜਿਹੜੇ ਸਾਬਕਾ ਕਾਂਗਰਸੀ ਆਗੂ ਸਾਬਕਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਹੁਰੀ ਜਿਹੜੇ ਜੀ ਉਹਨਾਂ ਨੇ ਅਕਾਲੀ ਦਲ ਟਕਸਾਲੀ ਦਾ ਪੱਲਾ ਜਿਹੜਾ ਜੀ ਉਹ ਫੜ ਲਿਆ ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਕਨਵੀਨਰ ਹਰਿੰਦਰ ਸਿੰਘ ਕਾਲੋਂ ਉਹ ਵੀ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਲ ਹੋ ਗਏ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅੱਜ ਜਿਹੜਾ ਜੀ ਅਕਾਲੀ ਦਲ ਟਕਸਾਲੀ ਦੇ ਵਿੱਚ ਕੁਝ ਹੋਰ ਨਾਮਵਰ ਲੋਕ ਜਿਹੜੇ ਆ ਜੀ ਉਹ ਆ ਸਕਦੇ ਆ। ਇਹ ਕੌਣ ਹੋਣਗੇ ਇਹਦਾ ਅਜੇ ਜਿਹੜਾ ਜੀ ਉਹ ਭੇਦ ਹੀ ਰੱਖਿਆ ਗਿਆ ਟਕਸਾਲੀ ਅਕਾਲੀ ਦਲ ਦੇ ਵੱਲੋਂ ਜੀ। ਚਲੋ ਆਉਣ ਵਾਲੇ ਦਿਨਾਂ 'ਚ ਦੇਖਦੇ ਕੌਣ ਛਾਲ ਮਾਰ ਕੇ ਇੱਥੇ ਜਾਂਦਾ ਹੈ। ਤੇ ਅੱਗੇ ਜੋ ਅਨਾਜ ਦੇ ਭੰਡਾਰ ਭਰੇ ਹੋਏ ਨੇ ਜੀ, ਗੋਦਾਮ ਸਾਰੇ ਭਰੇ ਹੋਏ ਪੰਜਾਬ ਦੇ ਵਿੱਚ, ਸਰਕਾਰ ਨੂੰ ਫਿਕਰ ਹੈ ਇਸ ਦਾ? ਬਿਲਕੁਲ ਜੀ, ਕਿਉਂਕਿ ਅਨਾਜ ਜਿਹੜਾ ਜੀ ਉਹ ਰੱਖਣਾ ਕਿੱਥੇ ਆ, ਕਣਕ ਕਿੱਥੇ ਰੱਖਣੀ ਆ, ਇਹਦਾ ਸੰਕਟ ਪੈਦਾ ਹੋਣ ਦਾ ਜਿਹੜਾ ਜੀ ਉਹ ਡਰ ਹੈ। ਕਿਉਂਕਿ ਨਵੀਂ ਫਸਲ ਲਈ ਗੋਦਾਮਾਂ ਦੇ ਵਿੱਚ ਕੋਈ ਥਾਂ ਨਹੀਂ ਹੈ। ਇਹ ਨੱਕੋ ਨੱਕ ਗੋਦਾਮ ਜਿਹੜੇ ਜੀ ਉਹ ਭਰੇ ਹੋਏ ਆ, ਜਿਹਨੇ ਪੰਜਾਬ ਸਰਕਾਰ ਦੇ ਫਿਕਰ ਜਿਹੜੇ ਆ ਜੀ ਉਹ ਵਧਾਏ ਆ। ਪੰਜਾਬ ਦੇ ਕਿਸਾਨਾਂ ਲਈ ਵੀ ਇਹ ਜਿਹੜਾ ਜੀ ਉਹ ਖਤਰੇ ਦੀ ਘੰਟੀ ਆ ਕਿ ਦੂਜੇ ਸੂਬਿਆਂ ਦੇ ਵਿੱਚ ਕਣਕ ਦੀ ਮੰਗ ਪਹਿਲਾਂ ਵਰਗੀ ਨਹੀਂ ਰਹੀ। ਯੂਪੀ ਤੇ ਮੱਧ ਪ੍ਰਦੇਸ਼ ਦੇ ਵਿੱਚ ਹੁਣ ਕਣਕ ਦੀ ਪੈਦਾਵਾਰ ਵਧੀ ਆ। ਦੇਸ਼ ਭਰ ਦੇ ਵਿੱਚੋਂ ਇਸ ਵੇਲੇ ਇਕੱਲਾ ਪੰਜਾਬ ਇਸ ਤਰ੍ਹਾਂ ਦਾ ਸੂਬਾ ਹੈ ਜਿਹਦੇ ਗੋਦਾਮਾਂ ਦੇ ਵਿੱਚ ਸਭ ਤੋਂ ਵੱਧ ਅਨਾਜ ਪਿਆ। ਮੁੱਖ ਮੰਤਰੀ ਪਹਿਲਾਂ ਹੀ ਆਖ ਚੁੱਕਿਆ ਜੀ ਕਿ ਪੰਜਾਬ ਦੇ ਕਿਸਾਨਾਂ ਨੇ ਅਨਾਜ ਦੀ ਪੈਦਾਵਾਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ, ਪਰ ਕੇਂਦਰ ਕੋਈ ਮੁੱਲ ਨਹੀਂ ਜਿਹੜਾ ਜੀ ਉਹ ਪਾ ਰਿਹਾ। ਕੇਂਦਰੀ ਖੁਰਾਕ ਨਿਗਮ ਜਿਹੜਾ ਜੀ ਉਹਦੇ ਅਨੁਸਾਰ ਸੂਬਿਆਂ ਦੇ ਵਿੱਚ ਇਸ ਵੇਲੇ 277 ਲੱਖ ਮੀਟਰਿਕ ਟਨ ਅਨਾਜ ਜਿਹੜਾ ਜੀ ਉਹ ਗੋਦਾਮਾਂ ਦੇ ਵਿੱਚ ਪਿਆ ਔਰ ਇਕੱਲੇ ਪੰਜਾਬ ਦੇ ਵਿੱਚ ਇਹਦਾ ਜਿਹੜਾ ਜੀ 150 ਲੱਖ ਮੀਟਰਿਕ ਟਨ ਅਨਾਜ ਜਿਹੜਾ ਜੀ ਉਹ ਪਿਆ, ਜਿਹੜਾ ਕਿ ਟੋਟਲ ਦਾ 54% ਬਣਦਾ। ਔਰ ਪੰਜਾਬ ਦੇ ਗੋਦਾਮਾਂ ਦੇ ਵਿੱਚ ਇਸ ਵੇਲੇ 62.12 ਲੱਖ ਮੀਟਰਿਕ ਟਨ ਜਿਹੜਾ ਜੀ ਚੌਲ ਤੇ 88.42 ਲੱਖ ਮੀਟਰਿਕ ਟਨ ਜਿਹੜਾ ਜੀ ਉਹ ਕਣਕ ਜਿਹੜੀ ਹੈ ਜੀ ਉਹ ਇਸ ਵੇਲੇ ਲੱਗੀ ਹੋਈ ਆ। ਔਰ ਇਹ ਨੱਕੋ ਨੱਕ ਜਿਹੜੇ ਜੀ ਗੋਦਾਮ ਭਰੇ ਹੋਏ ਆ। ਹਰਿਆਣਾ ਦੂਜੇ ਨੰਬਰ ਦੇ ਉੱਤੇ ਆ ਜਿੱਥੇ ਗੋਦਾਮਾਂ ਦੇ ਵਿੱਚ 69.65 ਲੱਖ ਤੇ ਤੀਜੇ ਨੰਬਰ ਦੇ ਉੱਤੇ ਮੱਧ ਪ੍ਰਦੇਸ਼ 58.62 ਲੱਖ ਮੀਟਰਿਕ ਟਨ ਜਿਹੜਾ ਜੀ ਉਹ ਪਿਆ ਹੋਇਆ। ਔਰ ਜਿਹੜੇ ਕਣਕ ਦੇ ਨਵੇਂ ਰਿਕਾਰਡ ਜਿਹੜੇ ਜੀ ਉਹ ਪੰਜਾਬ ਦੇ ਵਿੱਚ ਸੈੱਟ ਜਿਹੜੇ ਹੋ ਰਹੇ ਆ। ਜੇ ਕਿਤੇ ਇੱਥੋਂ ਦੇ ਜਿਹੜੇ ਸਟੋਰ ਨੇ, ਗਰੋਸਰੀ ਸਟੋਰ ਵੱਡੇ, ਉਹਨਾਂ ਦੇ ਵਿੱਚ ਜਾਣ ਦਾ ਜਿਹੜਾ ਜੀ ਉਹ ਮੌਕਾ ਮਿਲੇ ਤਾਂ ਉੱਥੇ ਜਿਹੜਾ ਕਣਕ ਜਾਂ ਜਿਹੜਾ ਆਟਾ ਪਿਆ ਹੁੰਦਾ ਉਹਦੇ ਉੱਤੇ ਉਚੇਚੇ ਤੌਰ ਦੇ ਉੱਤੇ ਜਿਹੜਾ ਜੀ ਲਿਖਿਆ ਹੁੰਦਾ ਕਿ ਇਹ ਮੱਧ ਪ੍ਰਦੇਸ਼ ਦੀ ਕਣਕ ਦਾ ਜਿਹੜਾ ਆਟਾ, ਇਹ ਲੋਕ ਹੱਥੋਂ ਹੱਥੀ ਉਹਨੂੰ ਚੁੱਕਦੇ ਵੀ ਆ। ਇਹ ਇੱਕ ਦੂਸਰੀ ਜਿਹੜੀ ਜੀ ਉਹ ਫਿਕਰਮੰਦੀ ਹੈ ਕਿਉਂਕਿ ਪੈਸਟੀਸਾਈਡ ਦੀ ਜਿਹੜੀ ਹੈ ਜੀ ਉਹ ਲੋੜੋਂ ਵੱਧ ਵਰਤੋਂ ਪੰਜਾਬ ਦੀ ਕਣਕ ਤੋਂ ਲੋਕਾਂ ਦੇ ਮੂੰਹ ਮੋੜਨ ਦਾ ਇੱਕ ਜਿਹੜਾ ਜੀ ਉਹ ਕਾਰਨ ਹੈਗਾ। ਇਹਨੂੰ ਕੋਈ ਐਕਸੈਪਟ ਕਰੇ ਜਾਂ ਨਾ ਕਰੇ, ਜੇ ਹਾਲਾਤ ਇਹੀ ਜਿਹੜਾ ਜੀ ਉਹ ਬਣੇ ਰਹੇ ਤੇ ਇਸ ਵਾਰੀ ਜਿਹੜਾ ਜੀ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ ਕਣਕ ਦੀ ਖਰੀਦ ਦੀ। ਪਹਿਲਾਂ ਜੇ ਖਰੀਦੀ ਜਾਂਦੀ ਹੈ ਤੇ ਮੁੜ ਕੇ ਉਹਨੂੰ ਸਟੋਰ ਕਿੱਥੇ ਕਰਨਾ, ਇਸ ਪੱਖੋਂ। ਬਿਲਕੁਲ ਜੀ, ਪਰ ਬੀਜਣ ਵਾਲਿਆਂ ਨੂੰ ਹਜੇ ਤੱਕ ਨਹੀਂ ਇਹ ਪਤਾ ਲੱਗਾ ਵੀ ਅਸੀਂ ਇਹਦੀ ਪੈਦਾਵਾਰ ਹੈ ਜਿਹੜੀ ਇਹਦੀ ਚੰਗੀ ਕੁਆਲਿਟੀ ਕਰੀਏ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਬਿਜਲੀ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ। ਕਦੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਦੋਂ ਪਹਿਲਾਂ ਵੇਖਿਆ ਜਾਵੇ ਤਾਂ ਜਿਹੜੇ ਲੋਕਾਂ ਦੀ, ਆਮ ਲੋਕਾਂ ਦੀ ਜਿਹੜੀ ਦੁੱਖ ਦੀ ਰਗ ਹੈ ਉਹਦੇ ਉੱਤੇ ਇਹ ਹੱਥ ਰੱਖਣ ਵਾਲੀ ਜਿਹੜੀ ਜੀ ਉਹ ਗੱਲ ਹੈ।
ਕਿੰਨਾ ਕੁ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਨੇ ਜੀ ਇਸ ਆਪਣੀ ਮੁਹਿੰਮ ਨੂੰ ਜਿਹੜਾ ਜੀ ਉਹ ਸਕਸੈਸ ਕਰ ਸਕਦੇ ਆ, ਇਹ ਉਹਨਾਂ ਦੇ ਉੱਤੇ ਔਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰੂਗਾ। ਇੱਕ ਗੱਲ ਜ਼ਰੂਰ ਹੈ ਕਿ ਲੋਕ ਤੰਗ ਬਹੁਤ ਨੇ ਜੀ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਜੀ ਬਿਜਲੀ ਦੇ ਬਿੱਲਾਂ ਤੋਂ, ਕਿਉਂਕਿ 8 ਰੁਪਏ ਤੋਂ ਉੱਪਰ ਪਰ ਯੂਨਿਟ ਜਿਹੜਾ ਜੀ ਉਹ ਇਸ ਵੇਲੇ ਪੈ ਰਿਹਾ ਔਰ ਸਰਕਾਰ ਕਮਰ ਕੱਸੀ ਫਿਰਦੀ ਹੈ। ਦੁਬਾਰਾ ਫਿਰ ਲਗਾਤਾਰ ਜਿਹੜਾ ਜੀ 5ਵੀਂ ਵਾਰੀ 4 ਵਾਰੀ ਹੁਣ ਤੱਕ ਰੇਟ ਜਿਹੜੇ ਵੱਧ ਚੁੱਕੇ ਆ 2 ਸਾਲਾਂ ਜਦੋਂ ਦੀ ਸਰਕਾਰ ਆਈ ਆ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਨੇ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚਿੱਠੀ ਲਿਖ ਕੇ 20 ਦਿਨਾਂ ਦਾ ਅਲਟੀਮੇਟਮ ਜਿਹੜਾ ਜੀ ਉਹ ਦਿੱਤਾ ਔਰ ਇਹ ਗੱਲ ਜਿਹੜੀ ਜੀ ਕਹੀ ਆ ਕਿ ਕਾਂਗਰਸ ਨੇ ਸੂਬੇ ਦੇ ਲੋਕਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ, ਘਰ ਘਰ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟਫੋਨ ਦੇਣ, ਬਜ਼ੁਰਗਾਂ ਤੇ ਅਪਾਹਜਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਸਣੇ ਕਈ ਵਾਅਦੇ ਕੀਤੇ ਸੀ, ਪਰ ਸਰਕਾਰ ਨੇ ਕੋਈ ਵਾਅਦਾ ਜਿਹੜਾ ਜੀ ਉਹ ਪੂਰਾ ਨਹੀਂ ਕੀਤਾ। ਇਹ ਵੀ ਕਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਸੱਤਾ ਸੰਭਾਲਦਿਆਂ ਸਰਕਾਰੀ ਥਰਮਲ ਪਲਾਂਟ ਬੰਦ ਕਰਤੇ ਔਰ ਪਿਛਲੀ ਜਿਹੜੀ ਬਾਦਲ ਸਰਕਾਰ ਸੀ ਉਹਦੇ ਵੱਲੋਂ ਮਹਿੰਗੀਆਂ ਦਰਾਂ ਦੇ ਉੱਤੇ ਪ੍ਰਾਈਵੇਟ ਜਿਹੜੀਆਂ ਬਿਜਲੀ ਕੰਪਨੀਆਂ ਨੇ, ਜਿਹੜੇ 2 ਪ੍ਰਾਈਵੇਟ ਥਰਮਲ ਪਲਾਂਟ ਲੱਗੇ ਆ, ਇੱਕ ਰਾਜਪੁਰਾ ਤੇ ਇੱਕ ਗੋਇੰਦਵਾਲ, ਇਹਨਾਂ ਦੇ ਨਾਲ ਕੀਤੇ ਗੰਭੀਰ ਜਿਹੜੇ ਇਕਰਾਰਨਾਮੇ ਜਿਨ੍ਹਾਂ ਦੇ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਅਜਿਹੇ ਇਕਰਾਰ ਕਿਉਂ ਕੀਤੇ, ਕਿ ਇਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਔਰ ਇਹ ਇਕਰਾਰ ਜਿਹੜੇ ਸੀ ਉਹ ਰੱਦ ਕਰਕੇ ਉਹਨਾਂ ਨੂੰ ਨਵੇਂ ਸਿਰੇ ਤੋਂ ਕਿਉਂ ਨਹੀਂ ਜਿਹੜਾ ਜੀ ਅਪਣਾਇਆ। ਉਹਨਾਂ ਨੇ ਕਿਹਾ ਕਿ ਜਦ ਪੰਜਾਬ ਬਿਜਲੀ ਬਣਾਉਂਦਾ ਫਿਰ ਵੀ ਇੱਥੇ ਜਿਹੜੀ ਦੀ ਬਿਜਲੀ ਇੰਨੀ ਮਹਿੰਗੀ ਆ ਔਰ ਜਿਹੜੇ ਦਿੱਲੀ ਬਿਜਲੀ ਨਹੀਂ ਬਣਾਉਂਦਾ, ਬਾਹਰੋਂ ਖਰੀਦਦਾ, ਉੱਥੇ 1 ਰੁਪਈਆ ਯੂਨਿਟ ਜਿਹੜੀ ਹੈ ਜੀ ਉਹ ਬਿਜਲੀ ਮਿਲ ਰਹੀ ਆ। ਇਹ ਆਖਿਆ ਗਿਆ ਕਿ ਜੇ 20 ਦਿਨਾਂ ਦੇ ਵਿੱਚ ਇਹ ਰੇਟ ਜਿਹੜੇ ਆ ਜੀ ਉਹ ਨਹੀਂ ਘਟਾਉਂਦੇ ਬਿਜਲੀ ਦੇ ਤਾਂ ਬਿਜਲੀ ਅੰਦੋਲਨ ਜਿਹੜਾ ਜੀ ਪੰਜਾਬ ਦੇ ਵਿੱਚ ਕੀਤਾ ਜਾਊਗਾ। ਇਹ ਕੀ ਹੋਊਗਾ, ਇਹਦੀ ਰੂਪ ਰੇਖਾ ਕੀ, ਕਿਵੇਂ ਇਹਨੂੰ ਵਿਉਂਤਿਆ ਜਾਊਗਾ, ਇਹਦੀ ਤਾਂ ਕੋਈ ਡਿਟੇਲ ਜਿਹੜੀ ਜੀ ਨਹੀਂ ਦਿੱਤੀ ਗਈ ਅਜੇ ਪਾਰਟੀ ਦੇ ਵੱਲੋਂ। ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਜਿਹੜੇ ਬਿਜਲੀ ਦੇ ਬਿੱਲ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਲੋਕਾਂ ਦਾ ਕਚੂਮਰ ਜਿਹੜਾ ਜੀ ਉਹ ਕੱਢਿਆ ਪਿਆ। ਆਮ ਬੰਦਾ ਜਿਹਦੇ ਘਰੇ ਇੱਕ ਬਿਜਲੀ ਦਾ ਬਲਬ, ਇੱਕ ਪੱਖਾ ਜਿਹੜਾ ਜੀ ਜਾਂ 2 ਬਿਜਲੀ ਦੇ ਬਲਬ ਜਿਹੜੇ ਚੱਲਦੇ 5-5 ਹਜ਼ਾਰ ਰੁਪਈਆ, ਉਹਨਾਂ ਦਾ ਵੀ ਬਿੱਲ ਜਿਹੜਾ ਜੀ ਉਹ ਬਿਜਲੀ ਬੋਰਡ ਦੇ ਵੱਲੋਂ ਭੇਜਿਆ ਜਾ ਰਿਹਾ। ਉਹਦੇ ਉੱਤੇ ਗਊ ਸੈਸ, ਆਹ ਸੈਸ, ਉਹ ਸੈਸ, ਇੰਨਾ ਕੁਛ ਜਿਹੜਾ ਜੀ ਉਹ ਲਾਇਆ ਗਿਆ ਕਿ ਕਿਉਂਕਿ ਬਿਜਲੀ ਤੋਂ ਬਿਨਾਂ ਤਾਂ ਸਰਦਾ ਤਾਂ ਹੈ ਨਹੀਂ ਗਾ। ਲੋਕ ਜਿਹੜੇ ਜੀ ਉਹ ਮਜਬੂਰ ਨੇ ਔਰ ਥਾਂ ਥਾਂ ਦੇ ਉੱਤੇ ਬਿਜਲੀ ਵਾਲਿਆਂ ਦੇ ਨਾਲ ਕਨੈਕਸ਼ਨ ਕੱਟਣ ਕਰਕੇ ਜਿਹੜੇ ਜੀ ਉਹ ਝਗੜੇ ਵੀ ਪੰਜਾਬ ਦੇ ਵਿੱਚ ਜੀ ਹਰੇਕ ਥਾਂ ਤੇ ਕੁਛ ਨਾ ਕੁਛ ਹੋ ਰਿਹਾ ਜੀ। ਤਾਂ ਅੱਗੇ ਜਾਂ ਆਪਾਂ ਤੀਜੇ ਫਰੰਟ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤੇ ਉਹਨਾਂ ਦੀਆਂ ਸੁਰਾਂ ਵੱਖ-ਵੱਖ। ਇੱਕ ਜੀ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਨੇ ਉਹਨਾਂ ਨੇ ਗੱਲ ਕਹਿਤੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇਹਦੇ ਵਿੱਚੋਂ ਪਾਸੇ ਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗੱਲ ਉਹਨਾਂ ਦੀ ਜਿਹੜੀ ਨਹੀਂ ਮੰਨੀ ਤੇ ਉਹ ਜਿਹੜਾ ਜੀ ਇਹ ਕਹਿ ਦਿੱਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਬੈਂਸ ਭਰਾ ਨੇ ਉਹਨਾਂ ਦੇ ਕਰਕੇ ਜਿਹੜਾ ਜੀ ਇਸ ਫਰੰਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਪਹਿਲਾਂ ਜਿਹੜਾ ਜੀ ਇਹ ਜਿਹੜਾ ਫਰੰਟ ਉੱਭਰ ਰਿਹਾ ਸੀਗਾ ਜੀ ਉਹਨੇ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਵੀ ਗੱਲ ਜਿਹੜੀ ਜੀ ਉਹ ਕੀਤੀ। ਬੇਸ਼ੱਕ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਹੈ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਜੀ ਉਹ ਸਾਈਡ ਤੇ ਆ। ਇਹ ਤਾਂ ਹਾਲੇ ਤਾਂ ਇਹ ਜਿਹੜਾ ਜੀ ਇਹ ਕਿਹਾ ਗਿਆ ਕਿ ਸਾਬਕਾ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਹੋਰਾਂ ਨੂੰ ਜਿਹੜਾ ਜੀ ਪ੍ਰਧਾਨ ਮੰਤਰੀ ਵਜੋਂ ਉਭਾਰਨਾ ਹੈ ਜਾਂ ਨਹੀਂ ਉਭਾਰਨਾ, ਇਹ ਸੁਖਪਾਲ ਸਿੰਘ ਖਹਿਰਾ ਹੋਰੀ ਕਹਿ ਰਿਹਾ ਕਿ ਇਹਦਾ ਅਜੇ ਕੋਈ ਫੈਸਲਾ ਨਹੀਂ ਹੋਇਆ। ਜਦੋਂ ਕਿ ਕੁਝ ਸੂਤਰਾਂ ਦੇ ਮੁਤਾਬਕ ਜਿਹੜੇ ਮਾਇਆਵਤੀ ਹੋਰੀ ਨੇ ਉਹਨਾਂ ਨੇ ਇਹਨਾਂ ਦੇ ਨਾਲ ਜਿਹੜਾ ਜੀ ਉਹ ਅਲਾਇੰਸ ਕਰਨ ਤੋਂ ਇਨਕਾਰ ਜਿਹੜਾ ਜੀ ਉਹ ਕੀਤਾ। ਬੇਸ਼ੱਕ ਪੰਜਾਬ ਦੇ ਜਿਹੜੇ ਇਹਨਾਂ ਦੇ ਆਗੂ ਨੇ ਉਹ ਜ਼ਰੂਰ ਮੀਟਿੰਗਾਂ ਦੇ ਵਿੱਚ ਹਿੱਸਾ ਲੈ ਰਹੇ ਸੀ, ਪਰ ਹੁਣ ਜਿਹੜਾ ਬ੍ਰਹਮਪੁਰਾ ਹੋਰਾਂ ਦਾ ਕੱਲ ਬਿਆਨ ਹੈ ਉਹਦੇ ਵਿੱਚੋਂ ਬਸਪਾ ਵੀ ਸਾਈਡ ਦੇ ਉੱਤੇ ਆ ਜੀ। ਬਸਪਾ ਦੀ ਗੱਲਬਾਤ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਨਾਲ ਹੋ ਰਹੀ ਦੱਸੀ ਜਾ ਰਹੀ ਹੈ ਸੰਭਾਵੀ ਰੂਪ ਦੇ ਵਿੱਚ। ਵੈਸੇ ਤਾਂ ਇਹ ਜਿਹੜੇ ਸਮਝੌਤੇ ਨੇ ਅਜੇ ਜਿਹੜਾ ਜੀ ਕਈ ਹੋਣਗੇ, ਕਈ ਕੁਝ ਜਿਹੜਾ ਜੀ ਉਹ ਆਊਗਾ ਸਾਹਮਣੇ, ਪਰ ਜਿਹੜਾ ਇਹ ਡੈਮੋਕ੍ਰੇਟਿਕ ਫਰੰਟ ਹੈ ਜੀ ਉਹਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਖੋ ਵੱਖਰੇ ਜਿਹੜੇ ਜੀ ਉਹ ਵਿਚਾਰ ਨੇ। ਸੁਖਪਾਲ ਸਿੰਘ ਖਹਿਰਾ ਹੋ ਰਹੀ ਤਾਂ ਇਹ ਜਿਹੜਾ ਜੀ ਕਹਿ ਰਿਹਾ ਕਿ ਮਾਇਆਵਤੀ ਹੋਰਾਂ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਵਜੋਂ ਉਭਾਰਨ ਦਾ ਕੋਈ ਫੈਸਲਾ ਨਹੀਂ ਕੀਤਾ। ਅਜੇ ਜਿਹੜੀਆਂ ਧਿਰਾਂ ਦੀ ਇਸ ਮੁੱਦੇ ਦੇ ਉੱਤੇ ਵਿਚਾਰ ਜਿਹੜਾ ਜੀ ਕਰ ਰਹੀਆਂ ਨੇ, ਉਹ ਵੀ ਕਹਿੰਦੇ ਆ ਕਿ ਮਾਇਆਵਤੀ ਦਾ ਪੰਜਾਬ ਦੇ ਹਿੱਤਾਂ ਤੇ ਮੁੱਦਿਆਂ ਬਾਰੇ ਕੀ ਸਟੈਂਡ ਹੈ ਇਹਦੇ ਬਾਰੇ ਵੀ ਅਜੇ ਵਿਚਾਰ ਕੀਤਾ ਜਾ ਰਿਹਾ। ਪਰ ਜੇ ਇਹਨਾਂ ਖਬਰਾਂ ਦੇ ਵਿੱਚ ਸੱਚਾਈ ਹੈ ਕਿ ਮਾਇਆਵਤੀ ਹੋਰਾਂ ਨੇ ਨਾ ਕਰਤੀ ਹੈ
ਤੇ ਆਉਂਦੇ ਦਿਨਾਂ ਦੇ ਦੌਰਾਨ ਮਾਇਆਵਤੀ ਹੋਰਾਂ ਦੇ ਉੱਤੇ ਵੀ ਇਹ ਕਿਹਾ ਜਾ ਸਕਦਾ ਜੀ ਕਿ ਉਹ ਪੰਜਾਬ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਸੀਗੇ, ਜਿਹਦੇ ਕਰਕੇ ਉਹਨਾਂ ਦੇ ਨਾਲ ਅਲਾਇੰਸ ਜਿਹੜਾ ਜੀ ਉਹ ਨਹੀਂ ਹੋਊਗਾ। ਜਿਹੜਾ ਯੂਨਾਈਟਿਡ ਅਕਾਲੀ ਦਲ ਹੈ ਉਹ ਵੀ ਅਜੇ ਤੱਕ ਜਿਹੜਾ ਜੀ ਉਹਨੇ ਇਹ ਗੱਲ ਕਹੀ ਆ ਕਿ ਉਹ ਮਾਇਆਵਤੀ ਹੋਰਾਂ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨ ਚੁੱਕਿਆ ਤੇ ਉਹ ਜਿਹੜਾ ਉਭਾਰ ਸਕਦੇ ਆ ਸਟੇਜਾਂ ਦੇ ਉੱਤੇ, ਕਿਉਂਕਿ ਮਾਇਆਵਤੀ ਹੋਰਾਂ ਦੀ ਇਹ ਸ਼ਰਤ ਜਾਂ ਉਹਦੇ ਆਗੂਆਂ ਨੇ ਇਹ ਸ਼ਰਤ ਜਿਹੜੀ ਹੈ ਜੀ ਉਹ ਰੱਖੀ ਸੀ ਇਹਨਾਂ ਦੇ ਸਾਹਮਣੇ। ਜਿਹੜਾ ਇੱਥੇ ਇਹਨਾਂ ਦੀ ਜਿਹੜੇ ਬਹਿਸ ਭਰਾਵਾਂ ਵਾਲੀ ਜਿਹੜੀ ਦੀ ਉਹ ਪਾਰਟੀ ਹੈ ਉਹਨੇ ਅਜੇ ਇਹਦੇ ਉੱਤੇ ਕੁਛ ਵੀ ਆਪਣੇ ਪੱਤੇ ਜਿਹੜੇ ਜੀ ਉਹ ਨਹੀਂ ਖੋਲੇ ਕਿ ਕੀ ਉਹ ਮਾਇਆਵਤੀ ਹੋਰਾਂ ਨੂੰ ਉਭਾਰਨਗੇ ਜਾਂ ਨਹੀਂ। ਜਿੱਥੋਂ ਤੱਕ ਅਕਾਲੀ ਦਲ ਟਕਸਾਲੀ ਦਾ ਜਿਹੜਾ ਜੀ ਉਹ ਸਵਾਲ ਹੈ ਉਹ ਇਹ ਕਹਿੰਦੇ ਆ ਕਿ ਸਾਡੇ ਵਾਸਤੇ ਜਿਹੜਾ ਜੀ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਉਹ ਬਿਹਤਰ ਪ੍ਰਧਾਨ ਮੰਤਰੀ, ਤੇ ਉਹਨਾਂ ਨੂੰ ਜਿਹੜਾ ਜੀ ਉਹਨਾਂ ਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਹਰਕ ਜਿਹੜਾ ਜੀ ਉਹ ਨਹੀਂ ਹੋਊਗਾ। ਇਹਦੇ ਵਾਸਤੇ ਥੋੜੀ ਜਿਹੜੀ ਜੀ ਮੁਸ਼ਕਲ ਇਹ ਖੜੀ ਹੋਊਗੀ ਕਿ ਜੇ ਟਕਸਾਲੀ ਅਕਾਲੀ ਦਲ ਇਹ ਕਹਿੰਦਾ ਕਿ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਉਹ ਬਿਹਤਰ ਨੇ, ਤਾਂ ਜਿਹੜਾ ਜੀ ਯੂਨਾਈਟਿਡ ਅਕਾਲੀ ਦਲ ਕੀ ਉਹਨਾਂ ਨੂੰ ਜਿਹੜਾ ਜੀ ਉਹ ਮੰਨੂਗਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਯੂਨਾਈਟਿਡ ਅਕਾਲੀ ਦਲ ਤੇ ਜਿਹੜੀਆਂ ਧਿਰਾਂ ਬਰਗਾੜੀ ਵਾਲੀਆਂ ਨੇ ਉਹ ਵੀ ਇਹ ਕਹਿ ਰਹੀਆਂ ਨੇ ਕਿ ਅਸੀਂ ਵੀ ਇਹਦਾ ਜਿਹੜਾ ਜੀ ਉਹ ਪਾਰਟ ਬਣਾਂਗੇ, ਅਸੀਂ ਕੁਛ ਸੀਟਾਂ ਜਿਹੜੀਆਂ ਜੀ ਉਹਨਾਂ ਤੋਂ ਮੰਗਾਂਗੇ। 2 ਸੀਟਾਂ ਦੀ ਗੱਲ ਉਹ ਕਰਦੇ ਨੇ, ਬਠਿੰਡਾ ਤੇ ਸੰਗਰੂਰ ਵਾਲੀ। ਸੰਗਰੂਰ ਵਾਲੀ ਤਾਂ ਇਹਨਾਂ ਤੇ ਕੋਈ ਸਮੱਸਿਆ ਸ਼ਾਇਦ ਨਾ ਹੋਵੇ, ਜਿੱਥੋਂ ਸਿਮਰਨਜੀਤ ਸਿੰਘ ਮਾਨ ਹੋਰੀ ਜਿਹੜਾ ਜੀ ਉਹ ਚੋਣ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ। ਬਠਿੰਡੇ ਤੋਂ ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਖੁਦ ਚੋਣ ਜਿਹੜਾ ਜੀ ਉਹ ਲੜਨਾ ਚਾਹੁੰਦੇ ਆ, ਉਹ ਸੀਟ ਜਿਹੜੀ ਹੈ ਜੀ ਬਰਗਾੜੀ ਮੋਰਚੇ ਵਾਲਿਆਂ ਨੂੰ ਕਿਵੇਂ ਛੱਡੀ ਜਾਊਗੀ, ਇਹ ਥੋੜਾ ਜਿਹਾ ਜਿਹੜਾ ਜੀ ਉਹ ਸਵਾਲ ਹੈ। ਔਰ ਜਿਹੜਾ ਖਾਸ ਤੌਰ ਦੇ ਉੱਤੇ ਵੇਖਣ ਵਾਲਾ ਇਹੀ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕਿਹਨੂੰ ਜਿਹੜਾ ਜੀ ਉਹ ਪ੍ਰਚਾਰਿਆ ਜਾਊਗਾ। ਜਿਵੇਂ ਇਹ ਕਨਸੂਆਂ ਨੇ ਕਿ ਬਸਪਾ ਦੇ ਨਾਲ ਤਾਂ ਜਿਹੜਾ ਜੀ ਗੱਠਜੋੜ ਉਹ ਟੁੱਟ ਚੁੱਕਾ ਹੈ, ਉਹਨਾਂ ਦੇ ਨਾਲ ਅੱਗੇ ਵਧਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਘੱਟ ਹੈ। ਜੇ ਇਹ ਟੁੱਟਦਾ ਤੇ ਇਹ ਇੱਕ ਝਟਕੇ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵੇਖਿਆ ਜਾ ਸਕਦਾ ਹੈ, ਇਹ ਨਵੇਂ ਉੱਭਰ ਰਹੇ ਫਰੰਟ ਲਈ। ਜੀ ਚਲੋ ਆਉਣ ਵਾਲੇ ਦਿਨਾਂ 'ਚ ਕਲੀਅਰ ਤਾਂ ਜ਼ਰੂਰ ਹੋ ਜਾਊਗਾ। ਅਤੇ ਅੱਗੇ ਆਪਾਂ ਨਵੀਂ ਸਰਕਾਰ ਦੀ ਗੱਲ ਕਰਦੇ ਹਾਂ, ਕਹਿੰਦੇ ਕਰਜ਼ੇ ਵੀ ਮਾਫ਼ ਕਰ ਦਿੱਤੇ ਕਿਸਾਨਾਂ ਦੇ, ਅਸੀਂ ਆਹ ਵੀ ਕੀਤਾ ਆ, ਪਰ 24 ਘੰਟਿਆਂ ਦੇ ਵਿੱਚ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਕਿਸਾਨ ਖੁਦਕੁਸ਼ੀਆਂ ਨਿਰੰਤਰ ਜਾਰੀ ਹੈ ਜੀ। ਕਿਸਾਨ ਖੁਦਕੁਸ਼ੀਆਂ ਵੀ ਜਾਰੀ ਆ ਤੇ ਜਿਹੜੇ ਨਸ਼ੇ ਦੀ ਓਵਰਡੋਜ਼ ਵਾਲੀਆਂ ਡੈਥ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੀ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਕਿਸਾਨ ਖੁਦਕੁਸ਼ੀਆਂ ਦੇ ਵਿੱਚ ਕਮੀ ਆਈ ਹੈ, ਪਰ ਇਹ ਕਾਗਜ਼ੀ ਪੱਤਰੀ ਹੋ ਸਕਦਾ ਜੀ, ਰਿਐਲਿਟੀ ਦੇ ਵਿੱਚ ਇਹ ਨਹੀਂ ਜਿਹੜਾ ਜੀ ਹੈਗਾ ਕਿ ਕਿਸਾਨ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਰੁਕ ਗਈਆਂ ਨੇ। ਕਿਉਂਕਿ ਜਿਹੜੇ ਅਮੀਰ ਨੇ ਜਿਵੇਂ ਮਨਤਾਰ ਸਿੰਘ ਬਰਾੜ ਨੇ, ਅਕਾਲੀ ਸਾਬਕਾ ਵਿਧਾਇਕ, ਉਹਦੀ ਮਾਂ ਕਰਜ਼ਾ ਮਾਫ਼ ਕਰਾ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਮੀਰ ਜਿਹੜੇ ਮੈਂਬਰ ਸੀ ਉਹ ਕਰਜ਼ਾ ਮਾਫ਼ ਕਰਾ ਗਏ। ਇਹਦੇ ਵਿੱਚ ਜਿਹੜੇ ਲੋੜਵੰਦ ਕਿਸਾਨ ਨੇ ਉਹਨਾਂ ਦਾ ਨਾਮ ਨਾ ਆਉਣਾ ਜਿਹੜਾ ਜੀ ਇਹ ਵੀ ਖੁਦਕੁਸ਼ੀਆਂ ਦਾ ਕਿਤੇ ਨਾ ਕਿਤੇ ਕਾਰਨ ਜਿਹੜਾ ਜੀ ਉਹ ਬਣ ਰਿਹਾ। ਪਿਛਲੇ 24 ਘੰਟਿਆਂ ਦੇ ਵਿੱਚ ਵੀ 2 ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਿਸਾਨਾਂ ਦੀਆਂ ਹੋਈਆਂ ਨੇ। ਪਿੰਡ ਅੱਕਾਵਾਲੀ ਦੇ ਕਿਸਾਨ ਨੇ ਜਿਹੜਾ ਜੀ ਜ਼ਹਿਰੀਲੀ ਪੀ ਕੇ ਖੁਦਕੁਸ਼ੀ ਕੀਤੀ ਆ, ਉਹਦੇ ਸਿਰ ਕਰੀਬ 15 ਲੱਖ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਸੀਗਾ। ਕਸਬਾ ਬੋਹਾ ਦੇ ਵਿੱਚ ਪੈਂਦੇ ਪਿੰਡ ਅੱਕਾਵਾਲੀ ਦਾ ਇਹ ਕਿਸਾਨ ਸੀਗਾ ਪ੍ਰੀਤਮ ਸਿੰਘ, 50 ਸਾਲਾਂ ਦਾ ਸੀਗਾ ਜੀ। ਉਹਦੇ ਸਿਰ ਬੈਂਕਾਂ ਤੇ ਆੜਤੀਏ ਦਾ ਜਿਹੜਾ ਜੀ ਉਹ ਕਰਜ਼ਾ ਸੀਗਾ। 8 ਕਿੱਲੇ ਉਹਦੀ ਜ਼ਮੀਨ ਹੈ। ਕਰਜ਼ਾ ਨਾ ਮੋੜਨ ਕਰਕੇ ਜਿਹੜਾ ਜੀ ਉਹ ਪਰੇਸ਼ਾਨ ਰਹਿੰਦਾ ਸੀ, ਕਿਉਂਕਿ ਇੱਕ ਤਾਂ 8 ਕਿੱਲੇ ਜ਼ਮੀਨ ਆ ਜੀ, ਇਹਦੇ ਵਿੱਚ ਜਿਹੜਾ 5 ਕਿੱਲਿਆਂ ਤੋਂ ਘੱਟ ਵਾਲੇ ਜਿਹੜੇ ਕਿਸਾਨ ਆ ਜੀ ਉਹ ਲਏ ਜਾ ਰਹੇ ਆ। ਜਿਹੜਾ ਕਰਜ਼ਾ ਮਾਫੀ ਵਾਲੀ ਜਿਹੜੀ ਗੱਲ ਜਿੰਨੀ ਕੁ ਵੀ ਜਿਹੜੀ ਉਹ ਜਾ ਰਹੀ ਹੈ। ਦੂਸਰੀ ਜਿਹੜੀ ਖੁਦਕੁਸ਼ੀ ਹੈ ਜੀ ਉਹ ਲਹਿਰਾ ਗਾਗਾ ਦੇ ਪਿੰਡ ਡਸਕਾ ਦੇ ਵਿੱਚ ਇੱਕ ਕਿਸਾਨ ਨੇ ਜਿਹੜੀ ਹੈ ਜੀ ਜ਼ਹਿਰੀਲੀ ਪੀ ਕੇ ਖੁਦਕੁਸ਼ੀ ਜਿਹੜੀ ਉਹ ਕੀਤੀ ਆ। ਇਹ ਸਿਰਫ 34 ਸਾਲਾਂ ਦਾ ਜਿਹੜਾ ਜੀ ਉਹ ਸੀਗਾ। 2.5 ਏਕੜ ਜ਼ਮੀਨ ਦੇ ਉੱਤੇ ਖੇਤੀ ਕਰਦਾ ਸੀਗਾ। ਉਹਦੇ ਸਿਰ ਸਰਕਾਰੀ ਤੇ ਗੈਰ ਸਰਕਾਰੀ ਜਿਹੜਾ ਜੀ ਉਹ ਲੱਖਾਂ ਰੁਪਏ ਦਾ ਕਰਜ਼ਾ ਜਿਹੜਾ ਦੱਸਿਆ ਜਾ ਰਿਹਾ। ਮਾਨਸਿਕ ਤੌਰ ਦੇ ਉੱਤੇ ਜਿਹੜਾ ਜੀ ਉਹ ਪਰੇਸ਼ਾਨ ਰਹਿੰਦਾ ਸੀਗਾ। ਜਿੱਥੇ ਇੱਕ ਪਾਸੇ ਜਿਹੜੇ ਜੀ ਬਹੁਤ ਵੱਡੇ ਵੱਡੇ ਇਸ਼ਤਿਹਾਰ ਅੱਜ ਹੀ ਜਿਹੜੇ ਆ ਜੀ ਉਹ ਲੱਗੇ ਹੋਏ ਆ ਸਰਕਾਰ ਦੇ, ਜਿਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਇੰਨੇ ਰੁਜ਼ਗਾਰ ਜਿਹੜੇ ਆ ਜੀ ਉਹ ਦੇ ਦਿੱਤੇ ਆ, ਇੰਨੇ ਕਿਸਾਨਾਂ ਦਾ ਜਿਹੜਾ ਜੀ ਉਹ ਕਰਜ਼ਾ ਮਾਫ ਹੋ ਗਿਆ, ਇੰਨੇ 1,13,000 ਦਾਅਵਾ ਕੀਤਾ ਗਿਆ ਕਿ ਨੌਕਰੀਆਂ ਜਿਹੜੀਆਂ ਜੀ ਦੇ ਦਿੱਤੀਆਂ ਨੇ। ਉਹ ਜਦੋਂ ਇੱਕ ਪਾਸੇ ਤੁਸੀਂ ਇਸ਼ਤਿਹਾਰ ਦੇਖਦੇ ਹੋ, ਦੂਜੇ ਪਾਸੇ ਇਹ ਦੇਖਦੇ ਹੋ ਕਿ 2 ਜਿਹੜੇ ਕਿਸਾਨ ਨੇ ਉਹ ਕਰਜ਼ੇ ਦੀ ਵਜ੍ਹਾ ਕਰਕੇ ਹੋਰ ਦੁਨੀਆ ਤੋਂ ਤੁਰ ਗਏ। ਤੇ ਫਿਰ ਹੁਣ ਇਹ ਤਾਂ ਸਵਾਲ ਉੱਠਦਾ ਨਾ ਜੀ ਵੀ ਇਹ ਇਸ਼ਤਿਹਾਰ ਸੱਚੇ ਨੇ ਜਾਂ ਇਹ ਗੱਲਾਂ ਜਿਹੜੀਆਂ ਜੀ ਉਹ ਖਬਰਾਂ ਜਿਹੜੀਆਂ ਉਹ ਸੱਚੀਆਂ ਨੇ ਕਿ
ਇਹ ਖੁਦਕੁਸ਼ੀਆਂ ਨਿਰੰਤਰ ਜਾਰੀ ਨੇ। ਬਿਲਕੁਲ ਜੀ, ਰੋਜ਼ ਹੀ ਪੜ੍ਹਨੇ ਨੂੰ ਮਿਲਦੀਆਂ। ਅਤੇ ਅੱਗੇ ਗੱਲ ਕਰਦੇ ਹਾਂ ਜੀ, ਪਹਿਲਾਂ ਐਮਾਜ਼ੋਨ ਨੇ ਹਰਿਮੰਦਰ ਸਾਹਿਬ ਦੀ ਫੋਟੋ ਲਾ ਕੇ ਚੀਜ਼ਾਂ ਵੇਚਣੀਆਂ ਸ਼ੁਰੂ ਕਰਤੀਆਂ, ਸਪੈਸ਼ਲੀ ਮੈਟ। ਅਤੇ ਹੁਣ ਇੱਕ ਹੋਰ ਕੰਪਨੀਆਂ ਜੀ ਫਲਿੱਪਕਾਰਟ, ਉਹਨਾਂ ਨੇ ਵੀ ਇਸੇ ਤਰ੍ਹਾਂ ਸ਼ੁਰੂ ਕੀਤਾ। ਤਾਂ ਹੋ ਸਕਦਾ ਕਿ ਇਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਵੇ। ਉਹ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਕੰਪਨੀਆਂ ਐਕਚੁਅਲੀ ਸ਼ੋਅ ਕੀ ਕਰਨਾ ਜਿਹੜਾ ਜੀ ਉਹ ਚਾਹੁੰਦੀਆਂ ਨੇ। ਇਹ ਨਿਰੰਤਰ ਅਜਿਹੀਆਂ ਸ਼ਰਾਰਤਾਂ ਜਿਹੜੀਆਂ ਉਹ ਕਿਉਂ ਕਰਦੀਆਂ ਨੇ? ਕੀ ਉੱਥੇ ਬੈਠੇ ਇਹਨਾਂ ਦੇ ਵਿੱਚ ਜਿਹੜੇ ਵਿਅਕਤੀ ਆ ਉਹ ਕੁਛ ਇੱਦਾਂ ਦਾ ਕਰਦੇ ਆ, ਉਹ ਕੁਛ ਸ਼ਰਾਰਤ ਕਰਦੇ ਆ? ਕਿਉਂਕਿ ਜੇ ਆਪਾਂ ਇਹ ਕਹੀਏ ਕਿ ਇਹ ਜਿਹੜਾ ਜੀ ਚੀਪ ਪਬਲਿਸਿਟੀ ਲੈਣ ਦਾ ਰੀਜ਼ਨ, ਕਿਉਂਕਿ ਉਸ ਪੱਖੋਂ ਤਾਂ ਇਹ ਕੰਪਨੀਆਂ ਜਿਹੜੀਆਂ ਜੀ ਉਹ ਫੇਮਸ ਨੇ, ਇਸ ਤਰ੍ਹਾਂ ਦੀ ਪਬਲਿਸਿਟੀ ਲੈਣ ਦੀ ਕੋਈ ਜ਼ਰੂਰਤ ਤਾਂ ਨਹੀਂ। ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਕੁਛ ਦਿਨ ਜਿਹੜਾ ਜੀ ਉਹ ਲੰਘਦੇ ਆ ਤੇ ਫਿਰ ਜਿਹੜਾ ਜੀ ਇਹ ਹੋ ਜਾਂਦਾ, ਇਹਨੂੰ ਇੱਕ ਸ਼ਰਾਰਤ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਦੇਖਿਆ ਜਾ ਸਕਦਾ। ਤੁਹਾਡੀ ਗੱਲ ਠੀਕ ਹੈ ਜੀ। ਪਹਿਲਾਂ ਇੱਕ ਕੰਪਨੀ ਨੇ ਜਿਹੜਾ ਸੀਗਾ ਜੀ ਇਸੇ ਤਰੀਕੇ ਦੇ ਜਿਹੜੇ ਵਾਸ਼ਰੂਮ ਦੇ ਮੈਟ ਨੇ ਜੀ, ਉਹਨਾਂ ਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਲਾਤੀ। ਹੁਣ ਇਹ ਜਿਹੜੀ ਫਲਿੱਪਕਾਰਟ ਹੈ ਉਹਦੇ ਵੱਲੋਂ ਜਿਹੜਾ ਡੋਰ ਮੈਟ ਨੇ ਉਹਦੇ ਉੱਤੇ ਹਰਿਮੰਦਰ ਸਾਹਿਬ ਦੀ ਫੋਟੋ ਜਿਹੜੀ ਜੀ ਉਹ ਲਾ ਦਿੱਤੀ ਹੈ। ਇਹਦਾ ਰੌਲਾ ਰੱਪਾ ਜਿਹੜਾ ਜੀ ਉਹ ਵਾਹਵਾ ਪੈ ਰਿਹਾ। ਜੇ ਉਦੋਂ ਐਮਾਜ਼ੋਨ ਜਿਹੜੀ ਕੰਪਨੀ ਸੀ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਕਾਰਵਾਈ ਕੀਤੀ ਹੁੰਦੀ ਤੇ ਸ਼ਾਇਦ ਇਸ ਕੰਪਨੀ ਦੀ ਜ਼ਰੂਰਤ ਨਾ ਪੈਂਦੀ। ਸਵਾਲ ਇੱਥੇ ਇਹ ਆ ਕਿ ਇਹ ਜਿਹੜੇ ਲੀਡਰ ਨੇ ਨਾ ਜੀ ਧਾਰਮਿਕ ਸੰਸਥਾਵਾਂ ਦੇ ਵਾਲੇ, ਇਹ ਮਹਿਜ਼ ਬਿਆਨ ਦੇਣ ਤੱਕ ਸੀਮਿਤ ਰਹਿੰਦੇ ਆ। ਇਦੋਂ ਗਾਂ ਇਹ ਕਦੀ ਵੱਧਦੇ ਨੇਗੇ। ਹੁਣ ਫੇਰ ਕਿਉਂਕਿ ਚਮਕਾਉਣ ਦਾ ਮੌਕਾ ਤਾਂ ਮਿਲ ਜਾਂਦਾ। ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦਾ ਬਿਆਨ ਜਿਹੜਾ ਜੀ ਆ ਗਿਆ ਕਿ ਜਿਹੜੇ ਜਥੇਦਾਰ ਨੇ ਉਹਨਾਂ ਨੇ ਪ੍ਰਧਾਨ ਨੂੰ ਕਹਿਤਾ, ਪ੍ਰਧਾਨ ਨੇ ਗਾ ਮੁੱਖ ਸਕੱਤਰ ਨੂੰ ਜਿਹੜਾ ਜੀ ਉਹ ਕਹਿਤਾ ਕਿ ਇਹਦੇ ਖਿਲਾਫ ਜਿਹੜੀ ਜੀ ਉਹ ਸਖਤ ਕਾਰਵਾਈ ਕੀਤੀ ਜਾਵੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਕਿ ਇਹਦੇ ਖਿਲਾਫ ਜਿਹੜੀ ਜੀ ਉਹ ਸਖਤ ਕਾਰਵਾਈ ਕਰੂਗੀ। ਕੀ ਕਰੂਗੀ ਇਹ ਨਹੀਂ ਅਜੇ ਜਿਹੜਾ ਜੀ ਉਹ ਪਤਾ, ਕਿਉਂਕਿ ਇੱਕ ਛੋਟੀ ਜਿਹੀ ਪ੍ਰੈਸ ਰਿਲੀਜ਼ ਤੁਸੀਂ ਦੇਖਣਾ ਆ ਜੂਗੀ ਜਿਹਦੇ ਵਿੱਚ ਉਹ ਕੰਪਨੀ ਕਹਿ ਦੂਗੀ ਕਿ ਅਸੀਂ ਇਹਨੂੰ ਜਿਹੜਾ ਜੀ ਉਹ ਵਾਪਸ ਲੈਂਦੇ ਆ ਤੇ ਇਹ ਫਿਰ ਪੰਥ ਦੀ ਜਿੱਤ ਜਿਹੜਾ ਜੀ ਉਹ ਕਰਾਰ ਦੇ ਦਿੱਤਾ ਜਾਊਗਾ। ਤੇ ਪਿਛਲੀ ਵਾਰੀ ਵੀ ਇਦਾਂ ਹੀ ਹੋਇਆ ਸੀਗਾ ਜਦੋਂ ਉਸ ਕੰਪਨੀ ਨੇ ਜਿਹੜਾ ਜੀ ਉਹ ਲਾਇਆ ਸੀਗਾ। ਇੱਕ ਮਹਿਜ਼ ਜੇ ਉਹਨਾਂ ਦੇ ਵੱਲੋਂ ਪ੍ਰੈਸ ਰਿਲੀਜ਼ ਆਉਂਦੀ ਆ ਉਹਨੂੰ ਮੰਨਿਆ ਨਹੀਂ ਜਾਣਾ ਜਿਹੜਾ ਜੀ ਉਹ ਚਾਹੀਦਾ। ਜੇ ਇੱਕ ਕੰਪਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਡਿਊਟੀ ਬਣਦੀ ਆ ਉਹ ਠੱਲ ਪਾ ਲਵੇ ਕਿਸੇ ਤਰੀਕੇ ਦੇ ਨਾਲ, ਇੱਕ ਵਾਰੀ ਜਿਹੜੀ ਜੀ ਉਹ ਸਖਤ ਕਾਰਵਾਈ ਕਰ ਦੇਵੇ ਤੇ ਅੱਗੋਂ ਕਈ ਵਾਰੀ ਜਿਹੜੀਆਂ ਜੀ ਉਹ ਕੰਪਨੀਆਂ ਸੋਚਣਗੀਆਂ ਇਹੋ ਜਿਹੀ ਸ਼ਰਾਰਤ ਕਰਨ ਦੇ ਵਾਸਤੇ। ਜੇ ਤੁਸੀਂ ਸਾਈਟ ਦੇ ਉੱਤੇ ਜਾ ਕੇ ਇਹਨਾਂ ਦੇ ਜਿਹੜਾ ਦੇਖੋ ਤੇ ਮਹਿਜ਼ ਜਿਹੜਾ ਜੀ ਦਰਬਾਰ ਸਾਹਿਬ ਦੀ ਫੋਟੋ ਨਹੀਂ ਬਲਕਿ ਜਿਹੜੇ ਹਿੰਦੂ ਦੇਵੀ ਦੇਵਤਾ ਨੇ ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਬੈੱਡ ਸ਼ੀਟਸ ਨੇ, ਸਰਾਣਿਆਂ ਦੇ ਜਿਹੜੇ ਕਵਰ ਨੇ, ਪਿੱਲੋ ਕਵਰ ਨੇ, ਉਹਨਾਂ ਦੇ ਉੱਤੇ ਜਿਹੜੀਆਂ ਜੀ ਉਹ ਬਣੀਆਂ ਹੋਈਆਂ ਨੇ। ਭਗਵਾਨ ਕ੍ਰਿਸ਼ਨ ਹੋਰਾਂ ਦੀ, ਮਹਾਤਮਾ ਬੁੱਧ ਹੋਰਾਂ ਦੀਆਂ ਜਿਹੜੀਆਂ ਫੋਟੋਆਂ ਉਹ ਵੀ ਜਿਹੜੀਆਂ ਜੀ ਉਹ ਬਣੀਆਂ ਹੋਈਆਂ ਨੇ। ਜਾਂ ਤਾਂ ਇਹਨਾਂ ਨੂੰ ਦੱਸਣ ਵਾਲਾ ਨਹੀਂ ਕੋਈ ਜਾਂ ਉਹਨਾਂ ਚੋਂ ਕੋਈ ਬੋਲਦਾ ਨਹੀਂਗਾ ਜੀ। ਔਰ ਇਸੇ ਸ਼ਰਾਰਤ ਦੇ ਅਧੀਨ ਹੀ ਉਹਨਾਂ ਦੇ ਕਰਕੇ ਹੀ ਉਹ ਦਰਬਾਰ ਸਾਹਿਬ ਦੀ ਫੋਟੋ ਵੀ ਜਿਹੜੀ ਹੈ ਜੀ ਉਹ ਬਾਰ-ਬਾਰ ਇਹ ਕੰਪਨੀਆਂ ਵਰਤ ਰਹੀਆਂ। ਬਿਲਕੁਲ ਜੀ, ਇੱਕ ਵਾਰੀ ਤਕੜੇ ਹੋ ਕੇ ਕਰਨਾ ਤਾਂ ਜ਼ਰੂਰ ਚਾਹੀਦਾ ਇਹਨਾਂ ਦੇ ਲਈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਹਾਈ ਕੋਰਟ ਦੀ। ਉਹਨਾਂ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਝਾੜਾਂ ਪਾਈਆਂ, ਖਿੱਚਿਆ ਕਿ ਤੁਸੀਂ ਡੇਰਿਆਂ ਦੀ ਤਲਾਸ਼ੀ ਕਿਉਂ ਨਹੀਂ ਲਈ। ਜੀ ਅਦਾਲਤਾਂ ਤਾਂ ਆਪਣਾ ਕੰਮ ਜਿਹੜਾ ਜੀ ਉਹ ਨਿਰੰਤਰ ਕਰਦੀਆਂ ਨੇ। ਔਰ ਤੁਹਾਨੂੰ ਯਾਦ ਹੋਣਾ ਤਕਰੀਬਨ 2 ਸਾਲ ਹੁਣ ਤਾਂ ਜਿਹੜੇ ਜੀ ਉਹ ਹੋ ਗਏ ਜਦੋਂ ਜਿਹੜਾ ਜੀ ਹਾਈ ਕੋਰਟ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ ਕਿ ਡੇਰਿਆਂ ਦੇ ਜਿਹੜੀ ਤਲਾਸ਼ੀ ਹੈ ਜੀ ਡੇਰਿਆਂ ਦੀ ਉਹ ਨਿਰੰਤਰ ਹੋਣੀ ਚਾਹੀਦੀ ਆ। ਪੰਜਾਬ ਹਰਿਆਣਾ ਨੇ ਸਾਰੇ ਡੇਰਿਆਂ ਦੀ ਜਾਂਚ ਦੇ ਮਾਮਲੇ ਦੇ ਵਿੱਚ ਜਿਹੜੇ ਹੁਕਮ ਦਿੱਤੇ ਸੀਗੇ ਇਹਦੀ ਪਾਲਣਾ ਨਾ ਕੀਤੇ ਜਾਣ ਕਰਕੇ ਜਿਹੜੇ ਕੰਟੈਂਪਟ ਆਫ ਕੋਰਟ ਜਿਹੜਾ ਜੀ ਇਹਦੇ ਉੱਤੇ ਜਿਹੜੀ ਪਟੀਸ਼ਨ ਪਾਈ ਸੀਗੀ ਉਹਦੇ ਉੱਤੇ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ ਜੀ। ਇਹਦੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਸਰਕਾਰ ਦੀ ਖਿਚਾਈ ਕਰਦਿਆਂ ਹੋਇਆ ਕਿਹਾ ਕਿ ਸਰਕਾਰੀ ਅਧਿਕਾਰੀ ਇਸ ਮਾਮਲੇ ਦੇ ਵਿੱਚ ਮਹਿਜ਼ ਖਾਨਾ ਪੂਰਤੀਆਂ ਕਰ ਰਹੇ ਆ ਔਰ ਇੱਕ ਦੂਜੇ ਨੂੰ ਚਿੱਠੀਆਂ ਲਿਖ ਕੇ ਆਪਣੀ ਡਿਊਟੀ ਪੂਰੀ ਕਰੀ ਜਾਂਦੇ ਆ। ਅਦਾਲਤ ਨੇ ਇਹਦੇ ਉੱਤੇ ਸਖਤ ਜਿਹੜਾ ਜੀ ਉਹ ਰੁਖ ਅਪਣਾਉਂਦਿਆਂ ਹੋਇਆ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇੱਕ ਟੇਬਲ ਦੇ ਤਰੀਕੇ ਦੇ ਨਾਲ ਕੋਰਟ ਨੂੰ ਇਹ ਦੱਸੇ ਕਿਹੜੇ ਡੇਰੇ ਦੇ ਵਿੱਚ ਕਿਹੜਾ ਅਧਿਕਾਰੀ ਕਦੋਂ ਕਦੋਂ ਜਾਂਚ ਦੇ ਵਾਸਤੇ ਗਿਆ ਸੀਗਾ ਤੇ ਜਦੋਂ ਉਹ ਜਾਂਚ ਲਈ ਗਿਆ ਉੱਥੇ ਉਹਨੂੰ ਕੀ ਕੁਛ ਸ਼ੱਕੀ ਮਿਲਿਆ। ਇੱਕ ਪਟੀਸ਼ਨ ਕਰਤਾ ਹੈ ਜੀ ਜਿਹੜੇ ਜਿਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜੇ ਡੇਰਿਆਂ ਦੀ ਰੈਗੂਲਰ ਚੈਕਿੰਗ ਕੀਤੀ ਹੁੰਦੀ
ਤਾਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਿਆ ਜਾ ਸਕਦਾ ਸੀ, ਕਿਉਂਕਿ ਉਹਨਾਂ ਨੇ ਕਿਹਾ ਕਿ ਜਾਣਕਾਰੀ ਦੇ ਮੁਤਾਬਕ ਬੇਅਦਬੀ ਦੀ ਸਾਜ਼ਿਸ਼ ਡੇਰਾ ਸੱਚਾ ਸੌਦਾ ਦੇ ਐਡਮਿਨ ਬਲਾਕ ਦੇ ਵਿੱਚ ਰਚੀ ਗਈ ਸੀਗੀ। ਵਕੀਲ ਜਿਹੜੇ ਸੀਗੇ ਜੀ, ਉਹਨੇ ਪਟੀਸ਼ਨ ਕਰਤਾ ਦੇ ਵੱਲੋਂ ਜਿਹੜਾ ਜੀ ਹਾਈ ਕੋਰਟ ਦੇ ਵਿੱਚ 14 ਮਈ 15 ਨੂੰ ਇੱਕ ਪਟੀਸ਼ਨ ਦੀ ਨਿਪਟਾਰਾ ਕਰਦਿਆਂ ਹੋਇਆਂ ਭਵਿੱਖ ਦੇ ਵਿੱਚ ਡੇਰਿਆਂ ਦੀ ਗਤੀਵਿਧੀਆਂ ਦੇ ਉੱਤੇ ਨਿਗਾਹ ਰੱਖਣ ਦੇ ਨਿਰਦੇਸ਼ ਜਿਹੜੇ ਜੀ ਉਹ ਦਿੱਤੇ ਸੀਗੇ। ਔਰ ਦੋਨਾਂ ਰਾਜਾਂ ਦੀਆਂ ਸਰਕਾਰਾਂ ਨੂੰ ਇਹਦੇ ਉੱਤੇ ਮੋਨੀਟਰਿੰਗ ਜਿਹੜਾ ਜੀ ਉਹ ਕਰਨ ਦੇ ਹੁਕਮ ਦਿੱਤੇ ਸੀ, ਪਰ ਇਹਦਾ ਕੁਝ ਵੀ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਕਰਕੇ ਇਹਦਾ ਨੋਟਿਸ ਜਿਹੜਾ ਜੀ ਉਹ ਲਿਆ ਔਰ ਸਰਕਾਰਾਂ ਨੂੰ ਦੋਨਾਂ ਨੂੰ ਪੁੱਛਿਆ ਕਿ ਲਿਖਤੀ ਰੂਪ ਦੇ ਵਿੱਚ ਲਿਆ ਕੇ ਦੱਸੋ ਕਿ ਕੀ ਕੀਤਾ, ਕਦੋਂ ਕਿਹੜੇ ਡੇਰੇ ਦੀ ਚੈਕਿੰਗ ਹੋਈ, ਕਿਹੜਾ ਅਧਿਕਾਰੀ ਗਿਆ ਤੇ ਉੱਥੋਂ ਕੀ ਕੁਝ ਮਿਲਿਆ। ਪਰ ਇਹਨੇ ਤਾਂ ਜੀ ਵੋਟਾਂ ਦੀ ਰਾਜਨੀਤੀ ਆ, ਮੱਥਾ ਟੇਕ ਕੇ ਮੁੜੇ ਆਉਂਦੇ ਹੋਣੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।